हाँ जी बाबे किदा तगड़े हो सारे ते अपने को अज भरा पुजे आ डाढा सफर करके आए आ मियां चन्नी तो मैं कोई गलबात थोड़े नाल साझी करनी है। मैं कहा जी आयां नूं मैं पानी लाउंदा सी खेत कमाद नूं ते उत्थों ही हुण आया भरा होणां दे फोन तो लेकिन ਇਹਨਾਂ ਦਾ ਪੰਧ ਡਾਢਾ ਸਾਡੇ ਤੋਂ ਮੀਆਂ ਚੰਨ ਤੋਂ ਆਏ ਆ ਤੇ ਅਸੀਂ ਤਾਂ ਇੱਥੋਂ ਹੀ ਆ ਭਰਾ ਨਾ ਆਪਣਾ ਤਾਰਫ ਥੋੜਾ ਜਿਹਾ ਕਰਵਾਈ ਜੋ। राशिद गफार जी उर्दू पाकिस्तान स्टोरी ना मेरा तल्लक का ते मियां चन्नू तो आए हैं। अस्सलाम वालेकुम जी भाई जी की हाल है ठीक हो भाई जी मोहम्मद सैन अर्ज़े पाकिस्तान स्टोरी चैनल पर जी अशर नुमान भाई मेरा नाम है ते तहसील मियां चन्नू दा मैं रहने वाला जी तकरीबन 15-20 साल हो गए ने मैं शोबा सहाफत दे नाल वसदा अलहमदुलिल्लाह पाकिस्तान दे जिन्ने बड़े चैनल ने मैं इस्लामाबाद लाहौर ते पाकिस्तान दे सारे बड़े शहरों च मैं अपनी रिपोर्टिंग दी जेहड़ी ड्यूटी सर अंजाम दे चुके हैं। हुण मैं अपने इलाके च जनरल सैकटरी हां प्रैस क्लब दा साडे इलाके दी जिन्नियां भी खबरां ने अखबारां च जांदियां ने उर्दू पेपरां च इंग्लिश पेपरां च या टीवी ते चलदियां ने ਉਹ अलहमदुलिल्लाह ਅਸੀਂ ਭੇਜਦੇ ਆ ਤੇ ਸਾਨੂੰ ਤੁਹਾਡਾ ਤਰੀਕੇਕਾਰ ਪਸੰਦ ਇਹ ਆਇਆ ਕਿ ਤੁਸੀਂ ਆਪਣੇ ਆਪ ਨੂੰ ਪ੍ਰਮੋਟ ਕਰਨ ਦੀ ਬਜਾਏ ਆਪਣੇ ਕਲਚਰ ਨੂੰ ਪ੍ਰਮੋਟ ਕਰ ਰਹੇ ਹੋ, ਜ਼ੁਬਾਨ ਨੂੰ ਤੁਸੀਂ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕਰ ਰਹੇ ਹੋ ਤੇ ਸੋਹਣੀ ਗੱਲ ਹੈ ਕਿ ਥੱਲੇ ਬਹਿ ਕੇ ਕਰ ਰਹੇ ਹੋ। ਤਰੀਕੇਕਾਰ ਤੁਹਾਡਾ ਮੁxtਲਿਫ ਹੈ, ਮਤਲਬ ਤੁਸੀਂ ਖੂਬਸੂਰਤੀ ਨਾਲ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਡੀ ਮੁਹੱਬਤ, ਤੁਹਾਡਾ ਪਿਆਰ, ਤੁਹਾਡਾ ਲਹਿਜਾ, ਤੁਹਾਡੀ ਮੁਸਰਤ ਸਾਨੂੰ ਇੱਥੇ ਖਿੱਚ ਕੇ ਲੈ ਕੇ ਆਈ ਤੇ ਇਨਸ਼ਾਅੱਲਾ ਤਾਲਾ ਜਿਵੇਂ ਤੁਸੀਂ ਕਲਚਰ ਵਾਸਤੇ ਆਪਣੀ ਕੋਸ਼ਿਸ਼ਾਂ ਕਰ ਰਹੇ ਹੋ ਅਸੀਂ ਵੀ ਇਨਸ਼ਾਅੱਲਾ ਤਾਲਾ ਪੂਰੀ ਕੋਸ਼ਿਸ਼ ਕਰਾਂਗੇ। जी मेरा नाम मिर्ज़ा कमर शहजाद है। मैं एक न्यूज़ चैनल में भी काम कर रहा हूँ ते नाल एक यूट्यूब चैनल है उर्दू डिजिटल ओके ते ਉਹਦੇ ਨਾਲ ਕੰਮ ਕਰ ਰਿਹਾ। ਚਲੋ ਠੀਕ ਹੈ ਬਾਬੇ ਉਹ ਚਾਰ ਪੰਜ ਭਰਾ ਇਕੱਠੇ ਹੋ ਕੇ ਮਾਸ਼ਾਅੱਲਾ ਆਪਣੇ ਕੋ ਆਏ ਨੇ ਤੇ ਆਪਾਂ ਗੱਲਬਾਤ ਕਰਦੇ ਆਂ ਬਾਕੀ ਸਾਡੇ ਨਾਲ ਰਹੋ ਵਧੀਆ ਲੱਗੂਗੀ ਤੁਹਾਨੂੰ ਠੀਕ ਹੈ। ਆ ਮੇਰਾ ਚਾਦਰਾ ਖਾ ਮੋਰ ਆ ਰਿਹਾ ਪਿੱਛੇ ਆ ਰਿਹਾ ਮੋਰ ਆ ਰਿਹਾ ਚੰਗੀ ਤਰ੍ਹਾਂ ਖਾ ਯਾਰ ਸਹੀ ਤਰ੍ਹਾਂ ਠੀਕ ਆ ਰਿਹਾ ਹਾਂ ਆ ਰਿਹਾ ਇੰਟਰਵਿਊ ਹੋ ਰਿਹਾ ਤੇ ਆ ਭਾਰ ਹੁਣ ਭੁੱਖ ਲੱਗ ਗਈ ਬਹੁਤ ਜ਼ਿਆਦਾ ਯਾਰ ਘਰੋਂ ਕੁਝ ਖਾ ਕੇ ਆ ਕਰ ਤੇਰੀ ਮਿਹਰਬਾਨੀ ਲੈ ਪਾਣੀ ਪਿਆ ਪੰਜਾਬ ਦੇ ਸੋਹਣੇ ਸ਼ਹਿਰ ਕੱਲ ਇਹ ਨਾ ਬਾਬਿਓ ਦੀ ਤਾਰੀਖ ਤੇ ਬਹੁਤ ਵੱਡੀ ਹੈ। ਤਿੰਨ ਭਰਾ ਆਪਣੇ ਆਏ ਨੇ ਹਾਂ ਪਤਾ ਧੜ ਤਿੰਨ ਤਿੰਨ ਇੰਟਰਵਿਊ ਨੇ ਕੈਮਰਾ ਵਿਖਾ ਯਾਰ ਸਹੀ ਸਹੀ ਨਹੀਂ ਸਹੀ ਸਹੀ ਆ ਰਿਹਾ ਸਹੀ ਆ ਰਿਹਾ ਚਲੋ ਬਾਬੇ ਗੱਲਬਾਤ ਹੁੰਦੀ ਪਈ ਆ ਇੰਟਰਵਿਊ ਚੱਲਦੇ ਪਏ ਨੇ ਤੇ ਆਪਾਂ ਵਿੱਚ ਥੋੜੀਆਂ ਥੋੜੀਆਂ ਗੱਲਾਂ ਇੰਟਰਵਿਊ ਜਿਹੜੀਆਂ ਨੇ ਉਹ ਐਡ ਕਰਦੇ ਰਵਾਂਗੇ ਤੁਹਾਡੇ ਤੱਕ ਪਹੁੰਚਾਉਣ ਵਾਸਤੇ। ਤੇ ਦੱਸੋ ਮੇਰੇ ਚਾਦਰੇ ਪਿੱਛੇ ਮੋਰ ਕਿਦਾਂ ਦਾ ਬਣਿਆ ਘੈਂਟ ਬਣਿਆ ਕਿ ਨਹੀਂ? ਉਹ ਵਿੱਚ ਆਪਣਾ ਵੀ ਖੁਦ ਲਾਉਣਾ ਨਾ ਆਪਦੀ ਹੋਵੇ ਨਾ ਤੇ ਗਵਾਂਢੀਆਂ ਦੀ ਵੀ ਕਰਨੀ ਚਾਹੀਦੀ। ਬਿਲਕੁਲ ਬਿਲਕੁਲ ਸਾਡੇ ਗਵਾਂਢੀ ਕੌਣ ਨੇ? ਇੰਡੀਆ ਦਾ ਜਿਹੜਾ ਪੰਜਾਬ ਹੈ ਸਿੱਖ ਭਰਾ ਹਾਂਜੀ ਕਿੰਨਾ ਕੁ ਪਿਆਰ ਕਰਦੇ ਨੇ, ਕਿੰਨੇ ਕੁ ਤਾਲੁਕਾਤ ਬਰਕਰਾਰ ਹੋਏ ਨੇ, ਮਜ਼ਬੂਤ ਹੋਏ ਨੇ, ਸਟਰੋਂਗ ਹੋਏ ਨੇ, ਕੀ ਕਹੋਗੇ? ਉਹਨਾਂ ਨਾਲ ਸਭ ਤੋਂ ਵੱਡੀ ਸਾਂਝ ਤਾਂ ਸਾਡੀ ਜੀ ਬੋਲੀ ਦੀ ਉੱਤੋਂ ਸਾਡੀ ਸਾਂਝ ਉਹਨਾਂ ਨਾਲ ਪਹਿਰਾਵੇ ਦੀ ਵੀ ਹੈ ਰੀਤਾਂ ਰਿਵਾਜਾਂ ਦੀ ਵੀ ਹੈ ਕਿਉਂਕਿ ਕਿਸ ਸਮੇਂ 'ਚ ਇਕੱਠੇ ਰਹੇ ਹਾਂ ਤਾਂ ਪਿਆਰ ਬਹੁਤ ਕਰਦੇ ਨੇ। ਤੁਸੀਂ ਕਹਿ ਲਓ ਕਿ ਸ਼ਾਇਦ ਮੇਰੀ ਸ਼ਖਸੀਅਤ ਨੂੰ ਇੰਨਾ ਨਹੀਂ ਜੋ ਮੈਂ ਬੋਲਦਾ ਉਹਨਾਂ ਗੱਲਾਂ ਨੂੰ ਕਿ ਪੰਜਾਬੀ ਲਈ ਬੋਲਦਾ ਕਿਉਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਦੱਸੀਆਂ ਗਈਆਂ ਨੇ ਪੜ੍ਹਾਈਆਂ ਗਈਆਂ ਨੇ ਇਤਿਹਾਸਿਕ ਤੌਰ ਤੇ ਐਜੂਕੇਸ਼ਨ ਖੇਤਰ ਦੇ ਵਿੱਚ ਹਰ ਥਾਂ ਤੇ ਬੋਲੀ ਬਾਰੇ ਉਹਨਾਂ ਦੇ ਹੀਰੋਆਂ ਬਾਰੇ ਉਹਨਾਂ ਦਾ ਜੋ ਇਤਿਹਾਸ ਦੱਸਿਆ ਜਾਂਦਾ ਉਹੀ ਗੱਲਾਂ ਅਸੀਂ ਕਰਨੇ ਆ। ਉਹ ਇਸ ਕਰਕੇ ਸਾਨੂੰ ਪਿਆਰ ਕਰਦੇ ਨੇ ਔਰ ਬੇਇੰਤਹਾ ਕਰਦੇ ਨੇ ਬਹੁਤ ਪਿਆਰ ਕਰਦੇ ਸਾਡੇ ਨਾਲ ਲੱਗਦਾ ਵਜ਼ੀਰਿਸਤਾਨ ਦੇ ਨਾਲ ਲੱਗਦਾ ਅਫਗਾਨਿਸਤਾਨ। ਉਹ ਕੀ ਜਦੋਂ ਵੀ ਕਹਿਣਗੇ ਉਹ ਕਹਿਣਗੇ ਅਸੀਂ ਪਠਾਨ ਆ। ਉਹ ਇਹ ਨਹੀਂ ਕਹਿੰਦੇ ਕਿ ਅਸੀਂ ਲਹਿਦਾ। ਅਸੀਂ ਕਿਉਂ ਨਹੀਂ ਕਹਿੰਦੇ ਚੜਦਾ ਤੇ ਲਹਿੰਦਾ ਪੰਜਾਬ ਅਸੀਂ ਇੱਕ ਹੀ ਆ? ਅਸੀਂ ਕਿਉਂ ਨਹੀਂ ਕਹਿੰਦੇ? ਦੇਖੋ ਨਾ ਅੱਜ ਸਾਡਾ ਵੀ ਬਾਰਡਰ ਆ ਵਾਘੇ ਵਾਲਾ ਉਹ ਬੰਦ ਹੈ ਉਹਨਾਂ ਦਾ ਵੀ ਬਾਰਡਰ ਅਫਗਾਨਿਸਤਾਨ ਵਾਲਾ। ਹਾਂ ਇਹ ਬਾਰਡਰ ਬੰਦ ਹੈ ਟ੍ਰੇਡ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ। ਉੱਥੇ ਡੇਵਰੈਸਟ ਲੈਂਡ ਉਹ ਖੁੱਲੀ ਹੈ ਉਹ ਉੱਥੋਂ ਆਉਂਦੇ ਵੀ ਨੇ ਜਾਂਦੇ ਵੀ ਨੇ ਇੱਧਰ ਵੀ ਪਠਾਨ ਨੇ ਉੱਧਰ ਵੀ ਪਠਾਨ ਨੇ ਸਾਡੇ ਇੱਧਰ ਵੀ ਪੰਜਾਬੀ ਨੇ ਉੱਧਰ ਵੀ ਪੰਜਾਬੀ ਨੇ ਤੇ ਫਿਰ ਪੰਜਾਬ ਦਾ ਬਾਰਡਰ ਹੀ ਕਿਉਂ ਬੰਦ? ਗੱਲ ਇਹ ਵੇ ਕਿ ਜਦੋਂ ਕਹਿੰਦੇ ਨੇ ਕਿ ਉਹ ਅਲਾਮਾ ਇਕਬਾਲ ਦਾ ਸ਼ੇਰ ਮੈਨੂੰ ਭੁੱਲਿਆ ਖਲੋਤਾ ਹੁਣ ਇੱਕ ਤੁਸੀਂ ਸ਼ਾਇਦ ਬੋਲ ਕੇ ਸਹੀ ਕਿ ਖੁਦਾ ਉਸ ਕੌਮ ਦੀ ਹਾਲਤ ਨਹੀਂ ਬਦਲਦਾ ਜਿਹਨੂੰ ਆਪ ਖਿਆਲ ਨਾ ਹੋਵੇ ਆਪਣਾ ਹਾਲਤ ਬਦਲਣ ਦਾ। ਅਸੀਂ ਇਹ ਵੇ ਕਿ ਅਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਹੀ ਨਹੀਂ ਆਪਣੇ ਆਪ ਤੇ ਮਾਣ ਪ੍ਰਾਊਡ ਅਸੀਂ ਕਰਦੇ ਹੀ ਨਹੀਂ ਆਪਣੇ ਆਪ ਨੂੰ ਅੱਗੇ ਮੁੱਖ ਰੱਖਦੇ ਹੀ ਨਹੀਂ। ਅਸੀਂ ਵੇਖਣਾ ਦੂਜੇ ਬੰਦੇ ਆ ਜਦੋਂ ਸਾਡੇ ਵਿੱਚ ਸੈਲਫ ਕੌਨਫੀਡੈਂਸ ਹੋਏਗਾ ਅਸੀਂ ਆਪਣੇ ਆਪ ਨੂੰ ਮੁੱਖ ਰੱਖਾਂਗੇ ਤਾਂ ਫਿਰ ਹੈ ਜਦੋਂ ਅਸੀਂ ਆਪਣੇ ਆਪ ਨੂੰ ਪੰਜਾਬੀ ਸਮਝਾਂਗੇ ਫਿਰ ਅਸੀਂ ਕਹਾਂਗੇ ਅਸੀਂ ਪੰਜਾਬੀ ਆ ਉਹਦੇ ਹਿਸਾਬ ਨਾਲ ਅਸੀਂ ਚੱਲਾਂਗੇ। ਅਸੀਂ ਸਮਝਦੇ ਹਾਂ ਖੁਦ ਨੂੰ ਸਿਰਫ ਪਾਕਿਸਤਾਨੀ ਪਹਿਲੇ ਮੁਸਲਮ ਫਿਰ ਪਾਕਿਸਤਾਨੀ ਤੀਸਰੀ ਜਿਹੜੀ ਸਾਡੀ ਕੌਮੀਅਤ ਆ ਉਸਨੂੰ ਅਸੀਂ ਵਿੱਚੋਂ ਕੱਢ ਹੀ ਦਿੰਦੇ
ਇਹ ਨਹੀਂ ਕਹਿੰਦੇ ਕਿ ਤੁਸੀਂ ਖੁਦ ਨੂੰ ਪਾਕਿਸਤਾਨੀ ਡਿਕਲੇਅਰ ਨਾ ਕਰੋ, ਸਾਡਾ ਮੁਲਕ ਹੈ, ਬਿਲਕੁਲ ਅਸੀਂ ਉਹਨੂੰ ਪਿਆਰ ਕਰਨੇ ਆ, ਕਹੋ, ਲੇਕਿਨ ਯਾਰ ਆਪਣੀ ਕੌਮੀਅਤ ਨਾ ਛੱਡੋ, ਜ਼ਬਾਨ ਨੂੰ। ਹਾਂ ਆਪਣੀ ਜਿਹੜੀ ਤੁਹਾਡੀ ਪੰਜਾਬੀਅਤ ਹੈ ਉਹਨੂੰ ਤਾਂ ਨਾ ਛੱਡੋ, ਬਸ ਆ ਸਾਡਾ ਕਹਿਣਾ। ਜੀ ਵੀ ਭਾਈ ਇੱਕ ਗੱਲ ਪੁੱਛਣਾ ਚਾਹ ਰਹੇ ਹਾਂ ਕਿ ਅੱਲਾ ਨੇ ਤੁਹਾਨੂੰ ਸ਼ਖਸੀਅਤ ਬਣਾ ਦਿੱਤਾ ਹੈ, ਤੁਸੀਂ ਮਿਹਨਤ ਕੀਤੀ ਹੈ, ਬੜੀ ਸਟਰਗਲ ਕੀਤੀ ਹੋਏਗੀ, ਇਹਦੇ ਨਾਲ ਕੋਈ ਮਤਲਬ 2-4 ਦਿਨਾਂ ਦਾ ਕੰਮ ਨਹੀਂ ਹੁੰਦਾ ਇੱਥੋਂ ਤੱਕ ਪਹੁੰਚਣ ਵਾਸਤੇ, ਠੀਕ ਹੈ। ਬੜੇ ਲੋਕਾਂ ਨਾਲ ਤੁਹਾਡੀ ਵੀਡੀਓ ਦੇਖੀ ਵੀ ਬੜਾ ਪ੍ਰਾਊਡ ਫੀਲ ਕਰੀਦਾ। ਅੱਗੇ ਸਿਸਟਮ ਕੀ ਲੈ ਕੇ ਆਣਾ ਚਾਹ ਰਹੇ ਹੋ, ਕੀ ਖਿਆਲਾਤ ਨੇ, ਕੀ ख्वाब ਨੇ, ਕੀ ਖਾਹਿਸ਼ਾਤ ਨੇ ਪੰਜਾਬੀ ਜ਼ੁਬਾਨ ਨੂੰ ਲੈ ਕੇ, ਪੰਜਾਬੀ ਕਲਚਰ ਨੂੰ ਲੈ ਕੇ, ਆਪਣੇ ਇਲਾਕੇ ਨੂੰ ਲੈ ਕੇ, ਪੰਜਾਬ ਨੂੰ ਲੈ ਕੇ ਕੀ ਕਰਨਾ ਚਾਹਦੇ ਹੋ? ਅਸੀਂ ਪੰਜਾਬ ਨੂੰ ਲੈ ਕੇ ਸਾਡੇ ਸਿਰਫ 2-4 ਮੁੱਦੇ ਨੇ, ਜਿਹਦੇ ਵਿੱਚ ਸਾਡੀ ਬੋਲੀ ਹੈ, ਸਾਡੇ ਪੰਜਾਬ ਦੀ ਕਿਸਾਨੀ ਹੈ, ਪੰਜਾਬ ਦੀ ਲੁਕਾਈ ਹੈ, ਔਰ ਇਸ ਤੋਂ ਵੱਖ ਜਿਹੜਾ ਪੰਜਾਬ ਨੂੰ ਤਕਸੀਮ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਕਿ ਜਿਵੇਂ ਵੇਖੋ ਨਾ ਕਿ ਪਹਿਲਾਂ ਪੰਜਾਬ 1901 ਦੇ ਵਿੱਚ ਤਕਸੀਮ ਹੋਇਆ, ਜਦੋਂ KPK ਦਾ ਹਿੱਸਾ ਬੰਨੂ, ਕੋਹਾਟ, ਪਸ਼ਾਵਰ, ਗੋਰੇ ਨੇ ਕੱਢਤਾ ਵਿੱਚੋਂ। ਫਿਰ 1947 ਦੇ ਵਿੱਚ ਪੰਜਾਬ ਨੂੰ ਤਕਸੀਮ ਕੀਤਾ ਗਿਆ। ਫਿਰ ਉਧਰ ਜਾ ਕੇ 1955-65 ਦੇ ਵਿੱਚ ਹਰਿਆਣਾ, ਹਿਮਾਚਲ, ਉਧਰੋਂ ਪੰਜਾਬ, ਇੱਕ ਪੰਜਾਬ ਮੁਲਕ ਸੀ ਜਿਹਨੂੰ ਤੋੜਦਿਆਂ ਸੂਬਿਆਂ ਦੇ ਲੈ। ਅੱਜ ਜਿਹੜਾ ਪੰਜਾਬ ਸਾਡੇ ਕੋਲ ਬਚਿਆ ਹੈ ਉਹਦੇ ਵਿੱਚ ਵੀ ਤਕਸੀਮ ਦੀ ਗੱਲ ਕੀਤੀ ਜਾਂਦੀ ਹੈ ਕਿ ਸਾਡਾ ਜਿਹੜਾ ਮੁਲਤਾਨ ਦਾ ਏਰੀਆ ਜੀ ਉਹ ਪਸਮਾਨਦਾ ਹੈ, ਉਹਨੂੰ ਅਲੱਗ ਕਰ ਦਿਓ, ਜਾਂ ਗੱਲ ਕੀਤੀ ਜਾਂਦੀ ਪੋਠੋਹਾਰ ਦੇ ਏਰੀਆ ਨੂੰ ਅਲੱਗ ਕਰ ਦਿਓ, ਤਖਤ ਲਾਹੌਰ ਖਾ ਰਿਹਾ। ਵੀ ਸਾਡਾ ਇਹ ਵੀ ਹੈ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਤੇ ਵੀ ਗੱਲ ਕਰਨੀ ਹੈ, ਔਰ ਇਹ ਵੀ ਮੁੱਦਾ ਖੜਾ ਕਰਨਾ ਹੈ ਕਿ ਜਿੱਥੇ ਅਸੀਂ ਬੋਲੀ ਦੀ ਗੱਲ ਕਰ ਰਹੇ ਹਾਂ, ਕਿਸਾਨੀ ਦੀ ਗੱਲ ਕਰ ਰਹੇ ਹਾਂ, ਅਸੀਂ ਜੁਗਰਾਫੀ ਤੌਰ ਤੇ ਵੀ ਪੰਜਾਬ ਦੀ ਹਿਫਾਜ਼ਤ ਕਰਨੀ ਕਿ ਸਾਡੇ ਪੰਜਾਬ ਨੂੰ ਤੁਸੀਂ ਤੋੜੋ ਨਾ ਆਪਣੀਆਂ ਔਲਾਦ ਦੀਆਂ ਕੁਰਸੀਆਂ ਦੀ ਗਿਣਤੀ ਵਧਾਉਣ ਵਾਸਤੇ। ਕਿਉਂਕਿ ਅਗਰ ਅੱਜ ਤੁਸੀਂ ਪੰਜਾਬ ਨੂੰ ਤੋੜਦੇ ਹੋ, ਮੁਲਤਾਨ 'ਚ ਪਾਰਲੀਮੈਂਟ ਬਣਾ ਦਿੰਦੇ ਹੋ, ਕੋਈ ਮਸਲਾ ਨਹੀਂ, ਕੀ ਗਰੰਟੀ ਹੈ ਕਿ ਉੱਥੋਂ ਦੇ ਲੋਕਾਂ ਨੂੰ ਖੁਸ਼ਹਾਲੀ ਮਿਲ ਜੂਗੀ? ਕੀ ਗਰੰਟੀ ਹੈ ਕਿ ਉੱਥੋਂ ਦੇ ਵਡੇਰਿਆਂ ਦੇ ਬੱਚੇ ਜਿਹੜੇ ਨੇ ਉਹ ਗਾਂ ਇਲੈਕਸ਼ਨ ਨਹੀਂ ਲੜਨਗੇ, ਇੱਕ ਆਮ ਬੰਦਾ ਇਲੈਕਸ਼ਨ ਲੜੇਗਾ? ਕਦੀ ਵੀ ਨਹੀਂ ਹੋ ਸਕਦਾ। ਸਿਰਫ ਉੱਥੇ ਕੁਝ ਲੋਕਾਂ ਦਾ ਵਜ਼ੀਰ-ਏ-ਆਲਾ ਬਣਨ ਦਾ ख्वाब ਹੈ, ਜਾਂ ਕੁਝ ਮਤਲਬ ਜ਼ਾਤੀ ਤੌਰ ਤੇ ਪੰਜਾਬ ਦਾ ਵੋਟ ਬੈਂਕ ਜ਼ਿਆਦਾ ਇਹਨੂੰ ਤੋੜਨਾ ਚਾਹੁੰਦੇ ਨੇ, ਜਾਂ ਕੁਝ ਹੋਰ ਗੱਲਾਂ ਜਿਹੜੀਆਂ ਨੇ। ਤਾਂ ਆਉਣ ਵਾਲੇ ਟਾਈਮਾਂ ਦੇ ਵਿੱਚ ਅਸੀਂ ਇਨਸ਼ਾਅੱਲਾ ਇਹਦੇ ਤੇ ਗੱਲ ਕਰਾਂਗੇ, ਔਰ ਸਾਰੇ ਮਸਲੇ ਜਿਹੜੇ ਨੇ ਉਹ ਬੋਲਿਆਂ ਵੀ ਹੱਲ ਨਹੀਂ ਹੁੰਦੇ, ਉਹਨਾਂ ਵਾਸਤੇ ਅਮਲੀ ਤੌਰ ਤੇ ਕੁਝ ਕਰਨਾ ਪੈਂਦਾ। ਤੇ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣਾ ਪੰਜਾਬੀਅਤ ਵੱਲੋਂ ਇੱਕ ਪਾਰਟੀ ਬਣਾਈਏ, ਔਰ ਅਸੀਂ ਉਹਦੇ ਤੇ ਇਲੈਕਸ਼ਨ ਲੜੀਏ, ਔਰ ਇਲੈਕਸ਼ਨ ਲੜ ਕੇ ਅਸੈਂਬਲੀ 'ਚ ਜਾ ਕੇ ਲੀਗਲੀ ਤਰੀਕੇ ਦੇ ਨਾਲ ਲਿਖਤੀ ਪੜਤੀ ਰੂਪ ਦੇ ਵਿੱਚ ਪੰਜਾਬੀਅਤ ਲਈ ਆਵਾਜ਼ ਚੱਕੀ। ਬਈ ਇੱਕ ਗੱਲ ਆਖਰ ਤੇ ਫਿਰ ਇੱਕ ਹੋਰ ਰਹਿ ਗਈ ਆਖਰ ਤੇ, ਕਿ ਇਹ ਲਾਚਾ ਕੁੜਤਾ ਤੇ ਸ਼ਰਮ ਨਹੀਂ ਆਉਂਦੀ, ਮਹਿਸੂਸ ਨਹੀਂ ਹੁੰਦਾ? ਮੈਂ ਆਪਣੀ ਅਗਰ ਗੱਲ ਕਰਾਂ ਤੇ ਮੈਂ ਆਪਣੇ ਸ਼ਹਿਰ 'ਚ ਫਿਰਾਂਗਾ ਤੇ ਮੈਨੂੰ ਆਏਗੀ। ਤੁਹਾਨੂੰ ਨਹੀਂ ਲੱਗਦਾ ਕਿ ਮੈਂ ਜੀਨਸ ਪਾਵਾਂ, ਮਾਸ਼ਾਅੱਲਾ ਰੰਗ ਰੂਪ ਵੀ ਸੋਹਣਾ ਸਾਰਾ ਕੁਝ ਆ, ਕਿ ਬਾਬੂ ਬਣ ਕੇ ਰਵਾਂ ਤੇ ਮੈਂ ਕਿਤੇ ਲਾਚੇ ਕੁੜਤੇ? ਬਾਬੂ ਬਣਾਂਗਾ ਤਾਂ ਮੈਂ ਕਿਸੇ ਦੇ ਕੱਪੜੇ ਪਾਏ ਹੋਣੇ ਨੇ, ਪੈਂਟ ਸ਼ਰਟ ਤਾਂ ਕਿਸੇ ਦੀ ਹੈ ਨਾ, ਅਗਰ ਇਤਿਹਾਸ ਹਿਸਟਰੀ ਦੇ ਵਿੱਚ ਲਿਬਾਸ ਤਾਂ ਉਹਨਾਂ ਦਾ ਹੀ ਆ। ਹਾਂ, ਹਿਸਟੋਰੀਕਲੀ ਵੇਖੋ ਤਾਂ ਉਹ ਮੈਂ ਕਿਸੇ ਨੂੰ ਕਾਪੀ ਕਰ ਰਿਹਾ। ਤੇ ਅਰਬੀ ਪਾਉਂਦੇ ਨੇ, ਸ਼ੇਖ ਹਮਦਾਨ ਪਾ ਕੇ ਫਿਰਦਾ ਤੋ ਸਾਰਿਆਂ ਚੋਂ ਅਲੱਗ ਲੋਕਾਂ ਸੋਹਣਾ ਵੀ ਹੈ ਨਾ, ਆਪਣੇ ਕਲਚਰ ਨਾਲ ਜੁੜਿਆ ਹੋਇਆ। ਇਸੇ ਤਰ੍ਹਾਂ ਅਸੀਂ ਵੀ, ਸਾਡਾ ਵੀ ਇਹ ਕਲਚਰ ਹੈ, ਸਾਡਾ ਵੀ ਲਿਬਾਸ ਆਪਣਾ ਜ਼ਾਤੀ ਹੈ, ਸਾਡੀ ਮਲਕੀਅਤ ਹੈ, ਆਪਾਂ ਪਾ ਕੇ ਫਿਰਦੇ ਹਾਂ, ਆਪਾਂ ਨੂੰ ਸ਼ਰਮ ਇਹਦੇ 'ਚ ਕੋਈ ਵੀ ਨਹੀਂ। ਪਹਿਲਾਂ ਲੱਗਦਾ ਹੁੰਦਾ ਸੀ ਕਿ ਯਾਰ ਅਜੀਬ ਲੱਗਦਾ ਹੈ ਨਾ, ਤੇ ਹੁਣ ਜਿਹੜਾ ਫਖਰ ਹੁਣ ਕਿਉਂਕਿ ਆਪਣਾ ਸਿਸਟਮ ਹੀ ਸਾਰਾ ਇਹ ਚੱਲਦਾ ਬਹੁਤ। ਇੰਟਰਵਿਊ ਬਾਬਿਓ ਚਾਲੂ ਹੈ ਸਾਡਾ, ਹੁੰਦਾ ਪਿਆ, ਤੇ ਅੱਜ ਜਨਤਾ ਸਾਡੀ ਕੋਈ ਨਹੀਂ, ਅਸੀਂ ਦੱਸ ਕੇ ਨਹੀਂ ਆਏ ਕਿਸੇ ਨੂੰ ਵੀ। ਪਿੰਡ ਲੱਗ ਗਈ ਆ, ਇੱਥੇ ਤੇ ਬੈਠੇ ਮੇਰੇ ਪਤਰੇਰ ਮਸੇਰ ਸਾਰੇ ਜਿਹੜੇ ਬਜ਼ੁਰਗ ਸਾਡੇ ਦਾ, ਉਹਨਾਂ ਨੂੰ ਪਤਾ ਨਹੀਂ ਆ ਕਿ ਅਸੀਂ ਡੇਰੇ ਗਏ, ਡੇਰੇ ਸਾਨੂੰ ਵਧੀਆ ਨਹੀਂ ਲੱਗਾ। ਬੇਸਿਕ ਵੀ ਭਾਈ ਨੂੰ ਕਹਿੰਦੇ ਕਿ ਥੋੜਾ ਨੈਚੁਰਲ ਥਾਂ ਜਿਹੜੀ ਵਧੀਆ ਲੋਕ ਜਿੱਥੇ ਆਵੇ ਨਾ, ਦੇਸੀ ਜਾਂ ਜਗਾਰਮੈਂਟ ਜਿਵੇਂ ਦਾ ਆਪਣਾ ਹੁੰਦਾ, ਉੱਥੇ ਬਹਿ ਕੇ ਕਰਕੇ। ਮੈਂ ਕਿਹਾ ਠੀਕ। ਇੰਟਰਵਿਊ ਅਸੀਂ ਕਰਦੇ ਪਏ, ਆਹ ਜਿਹੜੀ ਗਾਂ ਹੈ ਨਾ, ਪਰ ਕਰਨਾ ਯਾਰ, ਇਹਨੇ ਸਾਡਾ ਨੱਕ 'ਚ ਧੂੰ ਦਿੱਤਾ ਹੋਇਆ, ਯਕੀਨ ਕਰ ਜਾ, ਉਹਨਾਂ ਨੂੰ ਕਰਨਾ ਠੀਕ। ਇੱਥੇ ਲੜੀ ਪਈ ਹੈ, ਕਿਸੇ ਨੂੰ ਚਾਹੀਦੀ ਤੇ ਆਗ ਲੈ ਜਾਓ, ਠੀਕ ਹੈ, ਮਿਹਰਬਾਨੀ, ਆ ਜਾਓ। ਇੰਟਰਵਿਊ ਕਰਨ ਆਏ ਆ ਜਾਂ ਤੁਹਾਨੂੰ ਬਾਹਰੋਂ ਲੋਕ ਮਿਲਣ ਆਉਣਗੇ, ਕਦੀ ਸੋਚਿਆ ਸੀ ਇਦਾਂ ਹੋਊਗਾ? ਨਹੀਂ ਵੱਲਾ, ਕਦੀ ਨਹੀਂ ਸੋਚਿਆ ਸੀ, ਇਸ ਲੈਵਲ ਤੱਕ ਨਹੀਂ ਸੀ ਪਤਾ। ਆਪਾਂ ਸੋਸ਼ਲ ਮੀਡੀਆ ਵੀ ਕੋਈ ਨਹੀਂ ਛੱਡਾ ਇਸਤੇਮਾਲ ਕਰੀਦਾ, ਕਈਦਾ ਵੀ ਉਰਾਂ ਪਰਾਂ ਦੀਆਂ ਫੋਟੋਆਂ ਵੀਡੀਓ ਪਾਈਦੇ ਸੀ ਆਪਣੀਆਂ ਨੇ, ਇਹ ਦਿਮਾਗ 'ਚ ਨਹੀਂ ਸੀ। ਲੇਕਿਨ ਹੁਣ ਜਦੋਂ ਆਪਣੇ ਕੋਲ ਲੋਕ ਆਉਂਦੇ ਆ ਤੇ ਇਹ ਉਹਨਾਂ ਦਾ ਪਿਆਰ ਹੈ, ਵੱਡਾਪਨ ਹੈ ਕਿ ਉਹ ਆਉਂਦੇ ਨੇ, ਸਾਡਾ ਕੰਮ ਚੰਗਾ ਲੱਗਦਾ। ਜਿਵੇਂ ਤੁਸੀਂ ਆਏ ਹੋ, ਤੁਹਾਡਾ ਸਾਰਾ ਸਪੈਸ਼ਲ ਥੈਂਕ ਯੂ, ਤੁਹਾਡੀ ਸਾਰੀ ਟੀਮ ਦਾ, ਜਿੰਨੇ ਤੁਸੀਂ ਵੀਰ ਆਏ ਹੋ, ਚੈਨਲ ਤੁਹਾਡਾ, ਔਰ ਤੁਹਾਡੀ ਜਿੰਨੀ ਆਡੀਅנס ਉਹਨਾਂ ਦਾ ਵੀ। ਤਾਂ ਇਹ ਬਹੁਤ ਚੰਗਾ ਲੱਗਦਾ, ਖੁਸ਼ੀ ਹੁੰਦੀ ਹੈ ਤੇ ਸਕੂਨ ਆਉਂਦਾ ਹੈ। ਪਿੰਡ ਵਾਲੇ ਵੀ ਵੈਸੇ ਹੁਣ ਤਾਂ ਜਦੋਂ ਕੋਈ ਪੁੱਛਦਾ ਹੋਊਗਾ ਉਹ ਕਹਿੰਦੇ ਹੋਣੇ ਹਾਂ ਸਾਡੇ ਪਿੰਡ ਦਾ ਹੀ ਆ,
ਕਹਿੰਦੇ ਹੁਣੇ ਫਖਰ ਫੀਲ ਕਰਦੇ ਹੋਣਗੇ। ਹਾਂਜੀ ਪਿੰਡ ਵਾਲੇ ਪਹਿਲਾਂ ਗਾਲਾਂ ਕੱਢਦੇ ਸੀ ਜੀ ਤੇ ਹੁਣ ਕੋਈ ਬਾਹਰੋਂ ਆ ਜਾਵੇ ਚੰਗਾ ਕੁੱਤਾ ਦਸਾਂ ਮਰਬਿਆਂ ਦੇ ਬੰਨਦੇ ਨੇ ਵੀ ਸਾਡਾ ਹੀ ਪਤਰੇਰ ਸਾਡਾ ਹੀ ਪਿੰਡ ਦਾ ਸਾਡਾ ਹੀ ਬੰਦਾ ਹੈ ਬਿਲਕੁਲ ਇਦਾਂ ਹੀ ਹਨਾ। ਉਹ ਹੁਣ ਤਾਂ ਫਿਰ ਤੁਹਾਨੂੰ ਪਤਾ ਜਿਵੇਂ ਜਿਵੇਂ ਵਕਤ ਦੇ ਨਾਲ ਜਿਹੜਾ ਬੰਦਾ ਉਹ ਰੰਗ ਬਦਲਦਾ। ਬਿਲਕੁਲ ਗਿਰਗੜ ਕਹਿੰਦੇ ਨੇ ਕਿ ਰੰਗ ਵੇਖ ਕੇ ਰੰਗ ਬਦਲਦਾ, ਬੰਦਾ ਮੌਕਾ ਵੇਖ ਕੇ ਬਦਲਦਾ। ਵੀ ਜਦੋਂ ਮੌਕਾ ਸੀ ਸਟਾਰਟ ਕੀਤਾ ਸਾਨੂੰ ਜਾਣਦਾ ਕੋਈ ਨਹੀਂ ਸੀ, ਉਦੋਂ ਪਿੰਡੋਂ ਵੀ ਮੁਖਾਲਫਤ ਮਿਲਦੀ ਸੀ ਤੇ ਜਦੋਂ ਹੁਣ ਸਾਨੂੰ ਚਾਰ ਜੀ ਜਾਣਨ ਲੱਗ ਪੈਣ ਹੁਣ ਪਿੰਡੋਂ ਵੀ ਪਿਆਰ ਮਿਲਦਾ, ਬਰਾਦਰੀ ਚੋਂ ਵੀ ਪਿਆਰ ਹਰ ਮਿਲਦਾ। ਪਾਸੇ ਹੋਈ ਤਾਂ ਉਹ ਮਿਹਰਬਾਨੀ ਭਾਈ ਇਹਨਾਂ ਦੀ ਵੀ, ਜਦੋਂ ਪਿਆਰ ਨਹੀਂ ਸੀ ਕਰਦੇ ਉਦੋਂ ਵੀ ਅਸੀਂ ਕਦੇ ਕੁਝ ਨਹੀਂ ਆਖਿਆ, ਹੁਣ ਕਰਦੇ ਨੇ ਤਾਂ ਹੁਣ ਵੀ ਸਾਡਾ ਥੈਂਕ ਯੂ ਹੈ। ਉਹ ਬਾਈ ਅੰਜਮ ਬਾਬਾ ਡੇਰੇ ਬੈਠੇ ਸੀ ਤੇ ਇੰਟਰਵਿਊ ਆਪਣਾ ਹੋ ਗਿਆ ਡਨ ਤੇ ਹੁਣ ਆਪਾਂ ਚੱਲੇ ਆ ਪਿੰਡ, ਨਾਲੇ ਕੁਝ ਖਾਂਦੇ ਪੀਂਦੇ ਨਾਲੇ ਉਹਨਾਂ ਨੂੰ ਖਵਾਉਂਦੇ ਆ ਉੱਥੇ, ਨਾਲੇ ਇੱਕ ਦੋ ਕਲਿੱਪ ਹੈਗੇ ਨੇ ਸ਼ਾਰਟ ਹੈਗੇ ਨੇ ਉਹ ਡੇਰੇ ਦੇ ਵਿੱਚ ਜਾ ਕੇ ਲੈਣੇ ਨੇ ਆਪਣੇ ਡੇਰੇ 'ਚ ਪਿੰਡ ਹੰਗਰਾ ਫਾਰਮ ਹਾਊਸ ਤੇ। ਚਲੋ ਆਪਾਂ ਉੱਥੇ ਚੱਲਦੇ ਹਾਂ। ਸਾਡੇ ਵੀ ਖੇਡ ਕੇ ਗਿਆ ਇੱਥੇ ਆਇਆ ਸੀ ਹਾਂ ਮਨੇ ਚਲੀਏ ਸੱਪਾਂ ਵਾਲਾ ਇੰਟਰਵਿਊ ਹੋਇਆ ਇਹਦੇ ਨਾਲ। ਹਾਂ ਕੀਤਾ ਉਦੋਂ ਨਹੀਂ ਸੀ ਮਸ਼ਹੂਰ ਹੈਗਾ, ਉਹ ਵੀ 1.5 ਸਾਲ ਪਹਿਲੇ। ਉਸ ਤੋਂ ਬਾਅਦ ਇਹ ਕੈਨੇਡਾ ਤਾਂ ਹੁਣ ਗਿਆ ਵਾ ਨਾ, ਉਦੋਂ ਤਾਂ ਨਹੀਂ ਸੀ, ਉਦੋਂ ਤੇਰੇ ਕੋਲ ਮੋਟਰਸਾਈਕਲ ਵੀ ਹੈ ਨਹੀਂ ਸੀ। ਮੋਟਰਸਾਈਕਲ ਵੀ ਹੁਣ ਸੋਕਰ ਸੱਪਾਂ ਦਾ ਅਸੀਂ ਨਹੀਂ ਸੀ ਦਿੱਤੀ, ਮਨੀਰ ਗੁੱਜਰ ਨੇ ਦਿੱਤੀ। ਹਾਂ ਜੱਟ ਚਲੀਏ ਹਾਂਜੀ ਬਾਈ ਜੀ ਤੁਹਾਡੀ ਪਤਾ ਬਾਈ ਜੀ ਚਾਚੀ ਮੁਹੰਮਦ ਸਾਹਿਬ ਚਾਚੂ ਮੁਹੰਮਦ ਸਾਹਿਬ ਆ ਜੀ ਬਸ। ਜਦੋਂ ਵੀ ਤੁਸੀਂ ਆਓ ਇੱਧਰ ਸਾਨੇ ਵਾਲਾ ਤੇ ਜ਼ਰੂਰ ਸਾਨੂੰ ਖਿਦਮਤ ਦਾ ਮੌਕਾ ਦੇਣਾ। ਮੀਆਂ ਚਲੋ ਜਦੋਂ ਲੰਘਣਾ ਵਾ ਤੇ ਖਾਲੀ ਨਹੀਂ ਲੰਘਣਾ, ਖਾਲੀ ਲੰਗਣਾ ਹੋ ਕੇ ਤੇ ਹਾਂ ਬਸ ਠੀਕ ਹੈ ਜੀ। ਜਜ਼ਾਕੱਲਾ ਵੀ ਸਲਾਮਤ ਰਹੋ, ਅੱਲਾ ਹੋਰ ਇੱਜ਼ਤਾਂ ਦੇਵੇ ਭਾਈ। ਠੀਕ ਆ ਐਂਡ ਅੱਜ ਦੀ ਗੱਲਬਾਤ ਤੇ ਭਰਾ ਇੰਟਰਵਿਊ ਕਰਨ ਆਏ ਸੀ, ਤਿੰਨ ਬੰਦੇ ਦੀ ਇੰਟਰਵਿਊ ਕਰਨ ਵਾਲੇ ਅਲੱਗ-ਅਲੱਗ ਚੈਨਲਾਂ ਤੋਂ। ਇੱਕੋ ਵਾਰੀ ਇਕੱਠਾ ਉਹਨੇ ਹਮਲਾ ਬੋਲ ਦਿੱਤਾ, ਮੈਨੂੰ ਲੱਗ ਭੁੱਖ ਵੀ ਗਈ ਸੀ, ਲੇਕਿਨ ਕੋਈ ਗੱਲ ਨਹੀਂ, ਪੰਜਾਬੀ ਦੇ ਵਾਸਤੇ ਤਾਂ ਭੁੱਖ ਵੀ ਬਰਦਾਸ਼ਤ ਕਰ ਸਕਦੇ ਆ ਜੇ ਆਵਾਮ ਦੀਆਂ ਗੱਲਾਂ ਬਰਦਾਸ਼ਤ ਕਰ ਸਕਦੇ ਆ। ਮੇਰੇ ਚਾਚੇ ਦਾ ਮੁੰਡਾ ਕੀ ਨਾਂ ਯਾਰ ਤੇਰਾ? ਅਹਿਮਦ ਜੀ, ਰਾਣਾ ਅਹਿਮਦ। ਮੈਂ ਕਿਹਾ ਤੂੰ ਆਪਦੇ ਮੂੰਹ ਦੱਸ ਚੰਗਾ ਹੁੰਦਾ। ਅੱਛਾ ਜੀ ਆਪਣਾ ਮਜਰਾ ਮੇਰਾ ਪਤਰੇਰ ਤਾਂ ਇਹਦਾ ਮੁੰਡਾ ਚਾਚਾ ਹੈ ਮੇਰਾ ਜੀ ਇਹ ਇਹਨਾਂ ਦਾ ਚਾਚਾ। ਤੇਰਾ ਨਾਮ ਕੀ ਹੈ? ਆ ਭਾਈਆ ਸਾਡੇ ਤੇ ਰਹਿਣਾ ਮੈਂ ਉਹ ਪਿਛਲੀ ਫਲੈਕਸ ਤੇ ਨਹੀਂ ਜਾਣਾ, ਮੈਂ ਨਹੀਂ ਲਵਾਇਆ ਠੀਕ ਹੈ। ਮੇਰੀ ਤਸਵੀਰ ਵੀ ਕੋਈ ਨਹੀਂ ਉੱਥੇ ਕਿਉਂਕਿ ਆਵਾਮ ਭਾਈ ਜੁੜ ਜਾਂਦੀ ਹੈ, ਤੂੰ ਪਟਵਾਰੀ ਹੈ, ਤੂੰ ਨਵਾਜ਼ੀ ਸਪੋਰਟਰ ਹੈ, ਤੂੰ ਵੀ ਚੋਰ ਹੈ, ਐਸੀ ਕੋਈ ਗੱਲ ਨਹੀਂ। ਸਰਕਾਰ ਦੂਰ ਤੱਕ ਮੇਰਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ। ਮੇਰਾ ਖਾਨਦਾਨ ਸਿਆਸੀ ਜ਼ਰੂਰ ਹੈ, ਇਲੈਕਸ਼ਨ ਵੀ ਲੜਦੇ ਨੇ, ਚੇਅਰਮੈਨ ਨੇ, ਸਾਰਾ ਕੁਝ ਨੇ, ਲੇਕਿਨ ਆਪਣਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ। ਆਪਾਂ ਸਿਆਸਤ ਕਦੀ ਕੀਤੀ ਤਾਂ ਪੰਜਾਬੀ ਵਾਸਤੇ ਕਰਾਂਗੇ, ਆਪਣੇ ਕਿਸਾਨੀ ਵਾਸਤੇ ਕਰਾਂਗੇ, ਆਮ ਲੋਕਾਂ ਵਾਸਤੇ ਕਰਾਂਗੇ। ਠੀਕ ਹੈ ਜੀ, ਜਿਉਂਦੇ ਵਾਸਤੇ ਅੱਲਾ ਦੇ ਵਾਲੇ।